ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੰਡੋਸ ਟੀਵੀ ਦਾ ਪ੍ਰੋਗਰਾਮ ਸਾਡੇ ਪੇਸ਼ਵਾ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਤੇ ਦੋਸਤੋ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਮਹਾਂਪੁਰਸ਼ਾਂ ਯੋਧਿਆਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੇ ਦੇਸ਼ ਦੇ ਵਾਸਤੇ, ਦੇਸ਼ ਦੇ ਲੋਕਾਂ ਦੇ ਵਾਸਤੇ ਜਾਂ ਸਮਾਜ ਦੇ ਵਾਸਤੇ ਕੁਛ ਨਾ ਕੁਛ ਐਕਸਟਰਾ ਐਫਰਟ ਕੀਤੇ ਹੁੰਦੇ ਆ। ਤੇ ਅੱਜ ਦੇ ਅਸੀਂ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਚਾਚਾ ਅਜੀਤ ਸਿੰਘ ਹੋਣਾ ਦੇ ਬਾਰੇ। देश मेरे मेरी जान है तू, देश मेरे मेरी जान है तू। ਸਰਦਾਰ ਭਗਤ ਸਿੰਘ ਹੋਣਾ ਦਾ ਨਾਮ ਤੁਸਾਂ ਨੇ ਸੁਣਿਆ ਹੋਵੇਗਾ। ਹਰ ਭਾਰਤੀ ਦੀ ਜ਼ੁਬਾਨ ਦੇ ਉੱਤੇ, ਖਾਸ ਤੌਰ 'ਤੇ ਨੌਜਵਾਨਾਂ ਦੇ ਉੱਤੇ ਉਹਨਾਂ ਦਾ ਨਾਮ ਹੈ। ਅਤੇ ਉਹਨਾਂ ਦੇ ਵਿੱਚ ਆਜ਼ਾਦੀ ਦੀ ਛਿਣਕ, ਕ੍ਰਾਂਤੀਕਾਰੀ ਮੁਹਿੰਮ ਦੀ ਛਿਣਕ ਕਿੱਦਾਂ ਲੱਗੀ? ਅਸਲ ਦੇ ਵਿੱਚ ਇਹ ਛਿਣਕ ਉਹਨਾਂ ਨੂੰ ਘਰ ਤੋਂ ਹੀ ਮਿਲ ਗਈ ਸੀ ਅਤੇ ਇਹਦੇ ਵਿੱਚ ਸਭ ਤੋਂ ਵੱਡਾ ਹੱਥ ਜੇ ਅਸੀਂ ਕਹਿ ਸਕਦੇ ਹਾਂ ਚਾਚਾ ਅਜੀਤ ਸਿੰਘ ਦਾ ਸੀ। ਅਤੇ ਅੱਜ ਅਸੀਂ ਉਹਨਾਂ ਦੇ ਜੀਵਨ ਦੇ ਬਾਰੇ ਗੱਲ ਕਰਾਂਗੇ ਕਿ ਚਾਚਾ ਅਜੀਤ ਸਿੰਘ ਜੀ ਕੌਣ ਸਨ ਅਤੇ ਉਹਨਾਂ ਨੇ ਸਮਾਜ ਦੇ ਵਾਸਤੇ ਕੀ ਕੀਤਾ। ਚਾਚਾ ਅਜੀਤ ਸਿੰਘ ਹੋਣਾ ਦਾ ਜਨਮ 23 ਫਰਵਰੀ 1881 ਈਸਵੀ ਨੂੰ ਖੜਕੜ ਕਲਾਂ ਪਿੰਡ ਦੇ ਵਿੱਚ ਹੋਇਆ, ਜਿਹੜਾ ਕਿ ਬੰਗਿਆਂ ਤੋਂ ਜਾਂਦੇ ਹੋਏ ਨਵਾਂ ਸ਼ਹਿਰ ਨੂੰ ਸੜਕ ਜਾਂਦੀ ਉਹਦੇ ਉੱਤੇ ਇਹ ਪਿੰਡ ਸਥਿਤ ਹੈ। ਅਤੇ ਅੱਜ ਕੱਲ੍ਹ ਇਹ ਜ਼ਿਲ੍ਹਾ ਨਵਾਂ ਸ਼ਹਿਰ ਦੇ ਵਿੱਚ ਹੀ, ਪਹਿਲਾਂ ਇਹ ਜ਼ਿਲ੍ਹਾ ਜਲੰਧਰ ਦੇ ਵਿੱਚ ਸੀ। ਉੱਥੇ ਉਹਨਾਂ ਦੇ ਪਿਤਾ ਜੀ ਦਾ ਨਾਮ ਅਰਜਨ ਸਿੰਘ ਅਤੇ ਮਾਤਾ ਜੀ ਦਾ ਨਾਮ ਜੈ ਕੌਰ ਸੀ। ਉਹਨਾਂ ਨੇ ਆਪਣੀ ਮੈਟ੍ਰਿਕ ਦੀ ਪ੍ਰੀਖਿਆ ਸਾਈਂ ਦਾਸ ਐਂਗਲੋ ਸੰਸਕ੍ਰਿਤ ਸਕੂਲ ਜਲੰਧਰ ਤੋਂ ਕੀਤੀ। ਉਸ ਤੋਂ ਬਾਅਦ ਲਾਅ ਕਾਲਜ ਬਰੇਲੀ ਤੋਂ ਉਹਨਾਂ ਨੇ ਲਾਅ ਦੀ ਪੜ੍ਹਾਈ ਕੀਤੀ। 21-22 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਰੁਝਾਨ ਕ੍ਰਾਂਤੀਕਾਰੀ ਮੁਹਿੰਮਾਂ ਦੇ ਵੱਲ ਹੋ ਗਿਆ ਸੀ। ਅਸੀਂ ਗੱਲ ਕਰਾਂਗੇ 1906 ਦੇ ਪੰਜਾਬ ਕਲੋਨਾਈਜੇਸ਼ਨ ਐਕਟ ਦੇ ਬਾਰੇ, ਜਿਹਦੇ ਵਿੱਚ ਕਿ ਸਰਕਾਰ ਨੇ ਇੱਕ ਕਲੋਨੀਆਂ ਬਣਾਈਆਂ ਗਈਆਂ, ਜਿਹਦੇ ਵਿੱਚ ਕਿ ਨਹਿਰਾਂ ਕੱਢੀਆਂ ਗਈਆਂ, ਜਾਂ ਇਹ ਕਹਿ ਸਕਦੇ ਹਾਂ। ਇਹ ਕਾਨੂੰਨ ਨੂੰ ਆਪਾਂ ਸਮਝਣ ਦੇ ਵਾਸਤੇ ਇੱਕ ਇਤਿਹਾਸਕ ਤੌਰ ਦੇ ਉੱਤੇ 1880 ਤੋਂ ਲੈ ਕੇ 1940 ਦੇ ਤੱਕ ਇੱਕ ਟਾਈਮ ਪੀਰੀਅਡ ਆ, ਜਿਹਦੇ ਵਿੱਚ ਸਰਕਾਰਾਂ ਨੇ ਦਰਿਆਵਾਂ ਤੋਂ ਪਾਣੀ ਲੈ ਕੇ ਨਹਿਰਾਂ ਕੱਢੀਆਂ ਤਾਂ ਕਿ ਜਿਹੜੀ ਧਰਤੀ ਬੰਜਰ ਹੋ ਚੁੱਕੀ ਸੀ, ਬੇਆਬਾਦ ਸੀ, ਉਹਨੂੰ ਆਬਾਦ ਕੀਤਾ ਜਾਵੇ। ਅਤੇ ਇਹਦੇ ਲਈ 9 ਨਹਿਰੀ ਕਲੋਨੀਆਂ ਬਣਾਈਆਂ ਗਈਆਂ, ਜਿਹਦੇ ਵਿੱਚ ਨਹਿਰਾਂ ਕੱਢ ਕੇ ਪੰਜਾਬੀਆਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਅਤੇ ਉਹਨਾਂ ਕਿਸਾਨਾਂ ਨੇ ਮਿਹਨਤ ਕਰਕੇ ਉਹਨਾਂ ਜ਼ਮੀਨਾਂ ਨੂੰ ਆਬਾਦ ਕੀਤਾ। ਕਿਹਾ ਜਾਂਦਾ ਕਿ ਕੁਛ ਇਲਾਕਿਆਂ ਦੇ ਵਿੱਚ ਐਡਾ ਜ਼ਿਆਦਾ ਬਜਟ ਸੀ 2 ਦਰਿਆਵਾਂ ਦੇ ਵਿੱਚ ਕਿ 3 ਕਰੋੜ ਦੇ ਕਰੀਬ ਉਸ ਜ਼ਮਾਨੇ ਦੇ ਵਿੱਚ ਸਰਕਾਰਾਂ ਨੇ, ਅੰਗਰੇਜ਼ ਸਰਕਾਰ ਨੇ ਪੈਸਾ ਖਰਚਿਆ ਅਤੇ ਨਹਿਰਾਂ ਕੱਢੀਆਂ। ਤੇ ਇਸ ਖਰਚ ਦੀ ਪੂਰਤੀ ਦੇ ਵਾਸਤੇ 1906 ਵਾਲਾ ਐਕਟ ਸਰਕਾਰ ਨੇ ਲੈ ਕੇ ਆਂਦਾ। ਅਤੇ ਪੰਜਾਬੀ ਦੋਸਤ ਜਾਣਦੇ ਹੋਣਗੇ ਕਿ ਬਾਰ ਦਾ ਇਲਾਕਾ, ਸੁਣਿਆ ਹੋਵੇਗਾ ਇਹ ਟਰਮ। ਬਾਰ ਦਾ ਇਲਾਕਾ ਕੀ ਹੁੰਦਾ ਸੀ ਕਿ 2 ਦਰਿਆਵਾਂ ਦੇ ਵਿਚਕਾਰਲੀ ਜਗ੍ਹਾ। ਪੰਜਾਬ ਕਿਉਂਕਿ 5 ਦਰਿਆਵਾਂ ਦੀ ਧਰਤੀ, ਇਹਨਾਂ ਦੇ ਵਿੱਚ ਇਹੋ ਜਿਹੇ ਇਲਾਕੇ ਸੀ ਜਿਨ੍ਹਾਂ ਨੂੰ ਬਾਰਾਂ ਕਿਹਾ ਜਾਂਦਾ ਸੀ ਅਤੇ ਬਾਰਾਂ ਨੂੰ ਆਬਾਦ ਕੀਤਾ ਗਿਆ ਨਹਿਰੀ ਪਾਣੀ ਦੇ ਦੁਆਰਾ। ਇਸ ਐਵਜ਼ ਦੇ ਵਿੱਚ ਸਰਕਾਰ ਨੇ 1906 ਦੇ ਵਿੱਚ ਪੰਜਾਬ ਕਲੋਨਾਈਜੇਸ਼ਨ ਐਕਟ ਲੈ ਕੇ ਆਂਦਾ, ਜਿਹਦੇ ਵਿੱਚ ਕਿ ਉਹਨਾਂ ਨੇ ਸਰਕਾਰਾਂ ਦੇ ਅੰਡਰ ਕਰ ਦਿੱਤੀ ਸਾਰੀ ਜ਼ਮੀਨ, ਕਿਸਾਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਮਜ਼ਦੂਰ ਦੇ ਤੌਰ ਦੇ ਉੱਤੇ ਪੇਸ਼ ਕੀਤਾ। ਇਹ ਬੜਾ ਇੱਕ ਹਾਰਡ ਐਕਟ ਸੀ ਕਿਉਂਕਿ ਨਹਿਰੀ ਪਾਣੀ ਕੱਢਣ ਦੇ ਕਰਕੇ ਸਰਕਾਰਾਂ ਦਾ ਬਹੁਤ ਜ਼ਿਆਦਾ ਖਰਚ ਹੋ ਚੁੱਕਾ ਸੀ ਅਤੇ ਅੰਗਰੇਜ਼ ਸਰਕਾਰ ਨੇ ਇਸ ਪਾਣੀ ਦੇ ਉੱਤੇ ਬਹੁਤ ਜ਼ਿਆਦਾ ਰੇਟ ਵਧਾ ਦਿੱਤਾ, ਜਿਹਨੂੰ ਕਿ ਦੇਣਾ ਇੱਕ ਕਿਸਾਨਾਂ ਦੇ ਵਾਸਤੇ, ਜਿਨ੍ਹਾਂ ਨੇ ਕਿ ਬਹੁਤ ਜ਼ਿਆਦਾ ਮਿਹਨਤ ਦੇ ਨਾਲ ਉਹ ਜ਼ਮੀਨਾਂ ਆਬਾਦ ਕੀਤੀਆਂ ਸਨ, ਉਹਨਾਂ ਦੇ ਵਾਸਤੇ ਇਹ ਪੈਸੇ ਦੇਣੇ ਬਹੁਤ ਔਖੇ ਹੋ ਗਏ। ਨਾਲ ਦੀ ਨਾਲ ਇਸ ਐਕਟ ਦੇ ਵਿੱਚ ਉਹਨਾਂ ਦੇ ਉੱਤੇ ਹੋਰ ਵੀ ਬਹੁਤ ਸਾਰੇ ਰੂਲਸ ਲਾਗੂ ਕਰ ਦਿੱਤੇ ਗਏ। ਇਸ ਨੂੰ ਸਮਝਣ ਦੇ ਵਾਸਤੇ ਦੇਖੋ, ਇੱਕ ਛੋਟੀ ਜਿਹੀ ਟਰਮ ਹੈਗੀ ਕਿ ਤੁਸੀਂ ਆਪਣੇ ਹੀ ਖੇਤ ਦੇ ਵਿੱਚੋਂ ਲੱਕੜ ਨਹੀਂ ਸੀ ਕੱਟ ਸਕਦੇ, ਚਾਹੇ ਤੁਸੀਂ ਕੋਈ ਆਪਣੇ ਸੰਦ ਵੀ ਬਣਾਉਣਾ ਆ ਖੇਤੀਬਾੜੀ ਦੇ ਵਿੱਚ ਯੂਜ਼ ਹੋਣ ਵਾਲਾ, ਤੁਸੀਂ ਆਪਣੇ ਖੇਤ ਦੀ ਲੱਕੜ ਨਹੀਂ ਕੱਟ ਸਕਦੇ ਸੀ। ਦੈਟ ਮੀਨਸ ਕਿ ਉਹਦੀ ਲੱਕੜ ਵੀ ਅੰਗਰੇਜ਼ ਸਰਕਾਰ ਦੇ ਅਧੀਨ ਹੋ ਗਈ। ਇਸ ਤੋਂ ਇਲਾਵਾ ਨਾ ਤਾਂ ਤੁਸੀਂ ਆਪਣੀ ਜ਼ਮੀਨ ਨੂੰ ਵੇਚ ਸਕਦੇ ਸੀ ਅਤੇ ਨਾ ਉਸ ਜ਼ਮੀਨ ਦੀ ਤੁਸੀਂ ਵਸੀਅਤ ਕਰ ਸਕਦੇ ਸੀ। ਇਸ ਤੋਂ ਇਲਾਵਾ ਤੁਹਾਨੂੰ ਉਸ ਪਾਣੀ ਦੇ ਉੱਤੇ ਬਹੁਤ ਜ਼ਿਆਦਾ ਰੇਟ ਦੇਣਾ ਪੈ ਰਿਹਾ ਸੀ। ਇਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਬਿਆਸ ਅਤੇ ਰਾਵੀ ਦਰਿਆ ਦੇ ਵਿਚਲੇ ਇਲਾਕੇ ਦੇ ਵਿੱਚ, ਜਿਹਨੂੰ ਕਿ ਬਾਰੀ ਦੁਆਬ ਦਾ ਵੀ ਨਾਂ ਦਿੱਤਾ ਜਾਂਦਾ, ਉਸ ਇਲਾਕੇ ਦੇ ਵਿੱਚ ਪਿਆ, ਜਿਹਦੇ ਵਿੱਚ ਅੰਮ੍ਰਿਤਸਰ ਵੀ ਆਉਂਦਾ ਆਪਣੇ, ਅਤੇ ਗੁਰਦਾਸਪੁਰ ਵੀ ਆਉਂਦਾ ਅਤੇ ਲਾਹੌਰ ਵੀ ਆਉਂਦਾ। ਅਤੇ ਚਾਚਾ ਅਜੀਤ ਸਿੰਘ ਹੋਣਾ ਦੀ ਜ਼ਮੀਨ ਲਾਇਲਪੁਰ ਦੇ ਵਿੱਚ ਵੀ ਸੀ ਅਤੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਪ੍ਰਭਾਵ ਇਸ ਚੀਜ਼ ਦੇ ਵਿੱਚ ਸਹਿਣਾ ਪਿਆ ਅਤੇ ਉਹਨਾਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਖੜ੍ਹਨ ਦਾ ਇੱਕ ਤਖਈਆ ਕਰ ਲਿਆ। ਇਸ ਕਾਨੂੰਨ ਦੇ ਵਿਰੋਧ ਦੇ ਵਿੱਚ ਚਾਚਾ ਅਜੀਤ ਸਿੰਘ ਅਤੇ ਉਹਨਾਂ ਦੇ ਭਰਾ ਸਵਰਨ ਸਿੰਘ ਅਤੇ ਕਿਸ਼ਨ ਸਿੰਘ
ਉਹਨਾਂ ਨੇ ਬਹੁਤ ਜ਼ਿਆਦਾ ਲਿਟਰੇਚਰ ਛਾਪ ਕੇ ਲੋਕਾਂ ਦੇ ਵਿੱਚ ਵੰਡਿਆ ਤਾਂ ਕਿ ਲੋਕਾਂ ਨੂੰ ਅੰਗਰੇਜ਼ ਸਰਕਾਰ ਦੇ ਖਿਲਾਫ ਜਾਗਰਤ ਕੀਤਾ ਜਾ ਸਕੇ ਤੇ ਇਹਨਾਂ ਲਿਆਂਦੇ ਹੋਏ ਕਾਲੇ ਕਾਨੂੰਨਾਂ ਦੇ ਖਿਲਾਫ ਇੱਕ ਬਗਾਵਤ ਕੀਤੀ ਜਾ ਸਕੇ। ਇਸੇ ਲਈ ਅਜੀਤ ਸਿੰਘ ਹੁਣਾਂ ਨੇ ਸੂਫੀ ਅੰਬਾ ਪ੍ਰਸ਼ਾਦ ਦੇ ਨਾਲ ਰਲ ਕੇ ਇੱਕ ਭਾਰਤ ਮਾਤਾ ਸੁਸਾਇਟੀ ਨਾਂ ਦੀ ਇੱਕ ਗੁਪਤ ਜਥੇਬੰਦੀ ਬਣਾਈ, ਜਿਹਦੇ ਵਿੱਚ ਕਿ ਉਹ ਕਿਸਾਨਾਂ ਦੇ ਵਾਸਤੇ ਕੰਮ ਕਰਦੇ ਸਨ ਤੇ ਕਿਸਾਨਾਂ ਨੂੰ ਜਾਗਰਤ ਕਰਦੇ ਸਨ ਕਿ ਇਹ ਕਾਨੂੰਨ ਤੁਹਾਡੇ ਲਈ ਬਹੁਤ ਮਾੜੇ ਨੇ। 1907 ਦੇ ਵਿੱਚ ਉਹਨਾਂ ਨੇ ਪੇਸ਼ਵਾ ਨਾਂ ਦੀ ਇੱਕ ਅਖਬਾਰ ਕੱਢੀ ਤੇ ਇਸ ਅਖਬਾਰ ਦਾ ਮਨੋਰਥ ਵੀ ਕਿਸਾਨਾਂ ਨੂੰ ਜਾਗਰਤ ਕਰਨਾ ਸੀ। ਇਸ ਲਿਟਰੇਚਰ ਦੇ ਨਾਲ ਨਾਲ ਉਹ ਰਿਟਾਇਰਡ ਫੌਜੀ ਜਿਹੜੇ ਕਿ ਹੁਣ ਕਿਸਾਨੀ ਦਾ ਕੰਮ ਵੀ ਕਰਦੇ ਸਨ, ਉਹਨਾਂ ਦੇ ਨਾਲ ਵੀ ਉਹਨਾਂ ਨੇ ਲਿੰਕ ਬਣਾਉਣੇ ਸ਼ੁਰੂ ਕਰ ਦਿੱਤੇ ਤਾਂ ਕਿ ਉਹਨਾਂ ਦੀ ਸਹਾਇਤਾ ਦੇ ਨਾਲ ਭਾਰਤੀ ਫੌਜ ਜਿਹੜੀ ਕਿ ਅੰਗਰੇਜ਼ਾਂ ਦੇ ਅੰਡਰ ਸੀ ਉਹਨਾਂ ਦੇ ਨਾਲ ਵੀ ਸੰਪਰਕ ਸਾਧਣਾ ਸ਼ੁਰੂ ਕਰ ਦਿੱਤਾ ਤਾਂ ਕਿ ਲੋੜ ਪੈਣ ਦੇ ਉੱਤੇ ਭਾਰਤੀ ਫੌਜ ਦੇ ਵਿੱਚ ਜਿਹੜੇ ਪੰਜਾਬੀ ਕਿਸਾਨ ਨੇ ਜਾਂ ਸਿੱਖ ਕਿਸਾਨ ਜਾਂ ਸਿੱਖ ਫੌਜੀ ਨੇ ਉਹਨਾਂ ਦੀ ਸਹਾਇਤਾ ਸਮੇਂ ਸਿਰ ਲਈ ਜਾ ਸਕੇ। ਭਾਰਤ ਮਾਤਾ ਮੰਦਿਰ ਲਾਹੌਰ ਦੇ ਵਿੱਚ ਇਸੇ ਇਵਜ਼ ਦੇ ਵਿੱਚ ਇੱਕ ਬਹੁਤ ਵੱਡਾ ਇਕੱਠ ਉਹਨਾਂ ਨੇ ਕੀਤਾ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਉੱਥੇ ਪਹੁੰਚੇ। ਜਗ੍ਹਾ ਛੋਟੀ ਪੈ ਗਈ ਪਰ ਬਹੁਤ ਸਾਰੇ ਲੋਕ ਉੱਥੇ ਇਕੱਠੇ ਹੋਏ ਤੇ ਚਾਚਾ ਅਜੀਤ ਸਿੰਘ ਨੇ 2.5 ਘੰਟੇ ਉੱਥੇ ਭਾਸ਼ਣ ਕੀਤਾ ਤੇ ਇਹਨਾਂ 2.5 ਘੰਟਿਆਂ ਨੂੰ ਲੋਕਾਂ ਨੇ ਕਹਿ ਸਕਦੇ ਆ ਕਿ ਸਾਹ ਰੋਕ ਕੇ ਸੁਣਿਆ ਤੇ ਲੋਕਾਂ ਦੇ ਉੱਤੇ ਬਹੁਤ ਵੱਡਾ ਪ੍ਰਭਾਵ ਇਸ ਭਾਸ਼ਣ ਨੇ ਪਾਇਆ। ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਜਿੱਥੇ ਕਾਲੇ ਕਾਨੂੰਨਾਂ ਦੇ ਖਿਲਾਫ ਆਪਣੀ ਰਾਏ ਰੱਖੀ, ਨਾਲ ਦੀ ਨਾਲ ਉਹਨਾਂ ਨੇ ਇੱਕ ਅਪੀਲ ਕੀਤੀ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਇਸ ਸਾਡੇ ਕਾਰਵਾਈ ਦੇ ਵਿੱਚ ਜਾਂ ਇਸ ਬਗਾਵਤ ਦੇ ਵਿੱਚ ਰਲਣਾ ਚਾਹੁੰਦੇ ਹੋ ਤੇ ਉਹ ਲੋਕ ਇੱਥੇ ਰੁਕ ਸਕਦੇ ਨੇ। ਤੇ ਤੁਸੀਂ ਹੈਰਾਨ ਹੋਵੋਗੇ 180 ਵਿਅਕਤੀ ਉੱਥੇ ਰੁਕ ਗਏ ਤੇ ਉਹਨਾਂ ਨੇ ਚਾਚਾ ਅਜੀਤ ਸਿੰਘ ਦੀ ਸਹਾਇਤਾ ਕਰਨ ਦੇ ਲਈ ਆਪਣੇ ਆਪ ਨੂੰ ਪੇਸ਼ ਕੀਤਾ ਤੇ ਇਹੀ 180 ਵਿਅਕਤੀਆਂ ਨੂੰ ਉਹਨਾਂ ਨੇ ਅੱਗੇ ਕਿਸਾਨਾਂ ਦੇ ਵਿੱਚ ਵੱਖ-ਵੱਖ ਇਲਾਕਿਆਂ ਦੇ ਵਿੱਚ ਭੇਜਿਆ ਤਾਂ ਕਿ ਉਹਨਾਂ ਨੂੰ ਇਸ ਕਾਲੇ ਕਾਨੂੰਨਾਂ ਦੇ ਬਾਰੇ ਜਾਗਰਤ ਕੀਤਾ ਜਾ ਸਕੇ। ਤਿੰਨ ਮਾਰਚ 1907 ਨੂੰ ਕਿਸਾਨਾਂ ਦਾ ਇੱਕ ਵੱਡਾ ਇਕੱਠ ਹੋਇਆ ਜਿਹਦੇ ਵਿੱਚ ਕਿ ਝੰਗ ਸਿਆਲ ਦੇ ਸੰਪਾਦਕ ਬਾਂਕੇ ਦਿਆਲ ਨੇ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਏ ਇਸ ਅੰਦੋਲਨ ਦੇ ਵਿੱਚ ਗਾ ਲਿਆ। ਇਹ ਗਾਣਾ ਇੰਨਾ ਜ਼ਿਆਦਾ ਮਕਬੂਲ ਹੋਇਆ ਕਿ ਇਸ ਅੰਦੋਲਨ ਦਾ ਨਾਂ ਹੀ ਪਗੜੀ ਸੰਭਾਲੋ ਜੱਟਾ ਬਣ ਗਿਆ। ਪਗੜੀ ਸੰਭਾਲ ਜੱਟਾ ਪਗੜੀ ਸੰਭਾਲੋ ਏ ਪਗੜੀ ਸੰਭਾਲ। 2 ਅਪ੍ਰੈਲ 1907 ਨੂੰ ਕਿਸਾਨਾਂ ਦਾ ਇੱਕ ਵੱਡਾ ਇਕੱਠ ਪਗੜੀ ਸੰਭਾਲੋ ਜੱਟਾ ਦੇ ਅਧੀਨ ਫਿਰ ਹੋਇਆ। ਸਰਕਾਰ ਉਸ ਵੇਲੇ ਤੱਕ ਪੂਰੀ ਤਰ੍ਹਾਂ ਹਿੱਲ ਚੁੱਕੀ ਸੀ। ਇਸ ਅੰਦੋਲਨ ਨੂੰ ਦਬਾਉਣ ਦੇ ਲਈ ਉਹਨਾਂ ਨੇ ਫੌਜ ਸੱਦ ਲਈ ਤੇ ਕਮਾਂਡਰ ਨੇ ਐਡਾ ਵੱਡਾ ਇਕੱਠ ਦੇਖ ਕੇ ਇਹ ਆਦੇਸ਼ ਦੇ ਦਿੱਤਾ ਕਿ ਤੁਸੀਂ ਗੋਲੀ ਚਲਾਓ। ਪਰ ਫੌਜੀਆਂ ਨੇ ਜਿਹੜੇ ਕਿ ਪਹਿਲਾਂ ਹੀ ਚਾਚਾ ਅਜੀਤ ਸਿੰਘ ਦੇ ਪ੍ਰਭਾਵ ਦੇ ਵਿੱਚ ਆ ਚੁੱਕੇ ਸਨ, ਉਹਨਾਂ ਨੇ ਆਪਣੇ ਬੰਦੂਕ ਦੀਆਂ ਨਾਲੀਆਂ ਉਸ ਕਮਾਂਡਰ ਦੇ ਵੱਲ ਕਰ ਦਿੱਤੀਆਂ। ਕਮਾਂਡਰ ਇੰਨਾ ਜ਼ਿਆਦਾ ਡਰ ਗਿਆ ਕਿ ਉਹਨੂੰ ਫੌਜ ਲੈ ਕੇ ਵਾਪਸ ਮੁੜਨਾ ਪਿਆ। ਜਦੋਂ ਬ੍ਰਿਟਿਸ਼ ਨੇ ਇਹ ਪਾਇਆ ਕਿ ਭਾਰਤੀ ਫੌਜ ਦੇ ਕੁਝ ਲੋਕ ਸਾਡੇ ਵਿਰੁੱਧ ਹੋ ਚੁੱਕੇ ਨੇ ਤੇ ਉਹ ਬਹੁਤ ਜ਼ਿਆਦਾ ਪ੍ਰੈਸ਼ਰ ਦੇ ਵਿੱਚ ਆ ਗਈ ਤੇ ਇਸੇ ਪ੍ਰੈਸ਼ਰ ਦੇ ਵਿੱਚ ਉਹਨਾਂ ਨੇ ਇਹ ਜਿਹੜਾ ਬਿੱਲ ਸੀ 1906 ਵਾਲਾ ਉਹਨੂੰ ਵਾਪਸ ਲੈ ਲਿਆ। ਭਾਵੇਂ ਕਿ ਇਹ ਬਿੱਲ ਵਾਪਸ ਲਏ ਜਾ ਚੁੱਕੇ ਸਨ ਪਰ ਬ੍ਰਿਟਿਸ਼ ਸਰਕਾਰ ਬਹੁਤ ਜ਼ਿਆਦਾ ਪ੍ਰੈਸ਼ਰ ਦੇ ਵਿੱਚ ਆ ਚੁੱਕੀ ਸੀ ਤੇ ਉਹਨਾਂ ਨੇ ਚਾਚਾ ਅਜੀਤ ਸਿੰਘ ਨੂੰ ਇੱਕ ਵੱਡੇ ਚੈਲੰਜ ਦੇ ਤੌਰ ਦੇ ਉੱਤੇ ਲਿਆ। ਉਹਨਾਂ ਨੇ ਦੇਖਿਆ ਕਿ ਇਹ ਸਾਰਾ ਅੰਦੋਲਨ ਪਗੜੀ ਸੰਭਾਲ ਜੱਟਾ ਚਾਚਾ ਅਜੀਤ ਸਿੰਘ ਦੇ ਕਾਰਨ ਹੀ ਹੋਇਆ ਹੈ। ਇਸੇ ਕਰਕੇ ਉਹਨਾਂ ਨੇ ਉਹਨਾਂ ਨੂੰ ਜਲਾਵਤਨੀ ਦੀ ਸਜ਼ਾ ਦੇ ਦਿੱਤੀ। ਉਹਨਾਂ ਨੂੰ ਪਹਿਲਾਂ ਬਰਮਾ ਦੇ ਵਿੱਚ ਭੇਜ ਦਿੱਤਾ ਗਿਆ ਪਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਉੱਥੋਂ ਨਿਕਲ ਕੇ ਯੂਰਪ ਜਾਣ ਦੇ ਵਿੱਚ ਕਾਮਯਾਬ ਹੋ ਗਏ। 1911 ਦੇ ਵਿੱਚ ਉਹ ਰੋਮ, ਜੈਨੇਵਾ, ਰੀਓ ਡੀ ਜਨੇਰੀਓ ਉੱਥੇ ਪਹੁੰਚੇ ਤੇ ਇਸੇ ਤਰ੍ਹਾਂ ਬ੍ਰਿਟਿਸ਼ ਸਰਕਾਰ ਦੇ ਵਿਰੁੱਧ ਝੰਡਾ ਬੁਲੰਦ ਕਰਦੇ ਗਏ। 1918 ਦੇ ਵਿੱਚ ਉਹਨਾਂ ਨੇ ਗਦਰ ਪਾਰਟੀ ਸੈਨ ਫ੍ਰਾਂਸਿਸਕੋ ਦੇ ਵਿੱਚ ਜੁਆਇਨ ਕਰ ਲਈ ਤੇ ਗਦਰ ਪਾਰਟੀ ਦੇ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। 1939 ਦੇ ਵਿੱਚ ਉਹ ਵਾਪਸ ਯੂਰਪ ਆ ਗਏ ਤੇ ਇੱਥੇ ਉਹਨਾਂ ਨੇ ਇਟਲੀ ਦੇ ਵਿੱਚ ਸੁਭਾਸ਼ ਚੰਦਰ ਬੋਸ ਦੀ ਹੈਲਪ ਕਰਨੀ ਸ਼ੁਰੂ ਕਰ ਦਿੱਤੀ ਆਜ਼ਾਦ ਹਿੰਦ ਫੌਜ ਦੇ ਵਾਸਤੇ। 1946 ਦੇ ਵਿੱਚ ਜਵਾਹਰ ਲਾਲ ਨਹਿਰੂ ਦੀ ਬੇਨਤੀ ਦੇ ਉੱਤੇ ਉਹ ਵਾਪਸ ਭਾਰਤ ਆ ਗਏ ਪਰ ਉਦੋਂ ਤੱਕ ਬਹੁਤ ਜ਼ਿਆਦਾ ਤਸ਼ੱਦਦ ਦੇ ਕਾਰਨ ਅਤੇ ਉਹਨਾਂ ਨੂੰ ਤਪਦਿਕ ਰੋਗੀਆਂ ਦੇ ਨਾਂ ਰੱਖਣ ਕਰਕੇ ਉਹਨਾਂ ਨੂੰ ਤਪਦਿਕ ਦੀ ਬਿਮਾਰੀ ਹੋ ਚੁੱਕੀ ਸੀ। ਉਹਨਾਂ ਨੂੰ ਇਸ ਗੱਲ ਦਾ ਵੀ ਅਫਸੋਸ ਰਿਹਾ ਕਿ ਉਹਨਾਂ ਦੀ ਜਲਾਵਤਨੀ ਦੇ ਦੌਰਾਨ ਹੀ ਭਗਤ ਸਿੰਘ ਹੋਣਾ ਦਾ ਜਨਮ ਹੋਇਆ ਤੇ ਉਹਨਾਂ ਦੀ ਜਲਾਵਤਨੀ ਦੇ ਦੌਰਾਨ ਹੀ ਉਹ ਸ਼ਹੀਦ ਹੋ ਗਏ। 15 ਅਗਸਤ 1947 ਜਿਸ ਦਿਨ ਭਾਰਤ ਆਜ਼ਾਦ ਹੋਇਆ ਬਿਲਕੁਲ ਉਸੇ ਦਿਨ
ਚਾਚਾ ਅਜੀਤ ਸਿੰਘ ਹੁਣੀ ਇਸ ਦੁਨੀਆ ਨੂੰ ਸਦੀਵੀ ਵਿਛੋੜਾ ਦੇ ਗਏ। ਉਹਨਾਂ ਦੇ ਅੰਤਲੇ ਸ਼ਬਦ ਸਨ ਕਿ ਧੰਨਵਾਦ ਮੇਰੇ ਰੱਬਾ, ਮੇਰਾ ਮਿਸ਼ਨ ਅੱਜ ਪੂਰਾ ਹੋਇਆ। ਤੇ ਆਜ਼ਾਦ ਭਾਰਤ ਦਾ ਪਹਿਲਾ ਤਿਰੰਗਾ ਉਹਨਾਂ ਦੀ ਮ੍ਰਿਤਕ ਦੇਹ ਦੇ ਉੱਤੇ ਪਾਇਆ ਗਿਆ। ਇੰਡਸਟਰੀ ਵੀ ਇਹੋ ਜਿਹੇ ਸ਼ਖਸ ਨੂੰ ਸਲਾਮ ਕਰਦਾ ਹੈ। देश मेरे मेरी जान है तू, देश मेरे मेरी जान है तू, देश मेरे मेरी शान है तू, देश मेरे